अस्सलाम वालेकुम वीडियो की हाल है ठीक ठाक हो। मैं थोड़ा वीर साकम मैर यूट्यूब पंजाब पंजाब देखदियां अखां सुनदे कन्नां नूं साकम मैर दा सलाम पहुंचे। सियाणे कहंदे ने 4 दिन दी कोत वाली ते फिर ओही रंबा पंजाली। गल इदां भी साडे पंजाब दे अंदर खास तौर ते लहिंदे पंजाब च नौकरियां मिलदियां पढ़िया लिखिया बंदियां नूं ते मिलनियां भी चाहीदियां, उन्हां दा हक आ क्योंकि उन्होंने मेहनत की है, इत्थों तक पहुँचे आ। तो उन्होंने मैरिट ते नौकरियां मिल जांदियां ने किते नूं किसे नूं किसे पोस्ट ते किसे नूं किते किते नूं किते। गल ये नहीं है भी नौकरी क्यों मिली है, नौकरी मिलनी चाहिए, उन्हां दा हक आ। गल ये आ कि साडे पंजाब दे अंदरों ही जदों सिलैक्शन हुंदी है ना नौकरियां दी किसे भी अदारे वास्ते किसे भी पोस्टिंग वास्ते, ते पढ़े लिखे नौजवान जिहड़े जांदे आ ते यार उन्हां दे ਜਿਹੜੇ खास तौर ते पंजाब चों जांदे आ ਉਹ ਆਪਣੇ कल्चर ਨੂੰ ਅੱਗੇ ਰੱਖਣ, ਪਹਿਲਾਂ ਆਪਣੀ ਸਕਾਫਤ ਨੂੰ, ਆਪਣੀ ਮਾਂ ਬੋਲੀ ਪੰਜਾਬੀ ਦਾ ਵੀ ਖਿਆਲ ਕਰਨ ਕਿ ਇਹਨੂੰ ਅਸੀਂ ਛੱਡਣਾ ਨਹੀਂ ਹੈ। ਕਿਉਂਕਿ ਮਾਂ ਬੋਲੀ ਸਾਡੀ ਜਿਹੜੀ ਪੰਜਾਬੀ ਆ ਨਾ, ਇਹ ਸਾਡੇ ਘਰ ਦੇ ਅੰਦਰੋਂ ਸਾਨੂੰ ਮਾਂ ਬੋਲੀ ਇਹਨੂੰ ਤਾਂ ਹੀ ਕਿਹਾ ਜਾਂਦਾ, ਸਾਡੇ ਘਰ ਚੋਂ ਇਹਦੀ ਮਿਲੀ ਹੈ ਸਾਨੂੰ। ਬੇਸ਼ੱਕ ਬਾਹਰ ਜਾ ਕੇ ਜਿਹੜਾ ਵਾ ਪੜ੍ਹੋ ਲਿਖੋ, ਉਰਦੂ ਨੂੰ ਵੀ ਪੜ੍ਹੋ, ਇੰਗਲਿਸ਼ ਨੂੰ ਵੀ ਪੜ੍ਹੋ, लेकिन अपने कल्चर नूं, अपनी सकाफत नूं, अपने जिहड़ा पंजाब नूं, अपनी माँ बोली पंजाबी नूं, इहनूं कदी भी पिछे ना करो। हुण देखिया ये जा रहा कि पढ़ लिख जांदे नौजवान नौकरियां ते लग जांदे आ। बाज़ औकात ये हुंदा वा कि ओही बंदे जिहड़े नौकरी ते लगे हुंदे पढ़े लिखे हुंदे आ, नहीं कि नहीं, सब कुछ जानते हुंदे आ, लेकिन पंजाबी कल्चर नूं छड्ड के जदों परां हुंदे ने ना तो उन्होंने ये फिर नहीं पता होंदा कि असी यार इस मौजू ते आ गल करनी आ या नहीं करनी। ए सानू ए जिहड़ा फलाने पिंड दे विच जे किसे च जाना पै गया, जिस तरह कि हुण ज़रायत वाले साडे पिंडां च आउंदे ने ते आण के लोगां दे नाल सवाल जवाब करने। हुण पिंडां दे विच तुहानूं पता कि झटका माहौल हुंदा वा ते पिंड दे रहण वाले सियाणे न्याणे जोड़े पंजाबी बोलदे आ, सारे सियाणे बंदे हुंदे, देसी टाइप दे, सीधी गल आ। ਤੇ ਉਹਨਾਂ ਦੇ ਨਾਲ ਜਦੋਂ ਆਣ ਕੇ ਉਹਨਾਂ ਨੇ ਫਿਰ ਸਵਾਲ ਜਵਾਬ ਕਰਨੇ ਆ, ਉਹਨਾਂ ਨੂੰ ਫਿਰ ਇਹ ਪਤਾ ਨਹੀਂ ਲੱਗਦਾ ਕਿ ਅਸੀਂ ਯਾਰ ਕਿਹੜੇ ਅਲਫਾਜ਼ ਕਿਸ ਤਰ੍ਹਾਂ ਇਸਤੇਮਾਲ ਕਰੀਏ ਕਿ ਇਹਨਾਂ ਦੀ ਸਮਝ ਵੀ ਆਉਣ ਤੇ ਸਾਨੂੰ ਵੀ ਪਤਾ ਲੱਗੇ ਅਸੀਂ ਇਹਨਾਂ ਦੇ ਨਾਲ ਆ ਗੱਲ ਕਰ ਲਈ ਆ। ਤੇ ਗੱਲ ਇਦਾਂ ਕਿ ਜਦੋਂ ਉਹ ਪੰਜਾਬ ਦੇ ਨਾਲ ਜੁੜੇ ਰਹਿਣਗੇ, ਪੰਜਾਬੀ ਮਾਂ ਬੋਲੀ ਨਾਲ ਜੁੜੇ ਰਹਿਣਗੇ, ਆਪਣੇ ਸਿਆਣਿਆਂ ਨਾਲ ਬੰਦਿਆਂ ਨਾਲ ਜੁੜੇ ਰਹਿਣਗੇ, ਉਹਨਾਂ ਦੀਆਂ ਗੱਲਾਂ ਦੇ ਉੱਤੇ ਉਹਨਾਂ ਦੀਆਂ ਗੱਲਾਂ ਨੂੰ ਅੱਗੇ ਰੱਖ ਕੇ ਜਿਹੜਾ ਨਾ ਫਿਰ ਚੱਲਣਗੇ ਤੇ ਮੈਂ ਕਹਿੰਦਾ ਉਹ ਕਾਮਯਾਬ ਨੇ। ਫਿਰ ਉਹ ਕਿਸੇ ਵੀ ਪਿੰਡ 'ਚ ਜਾਣ, ਕਿਤੇ ਵੀ ਜਾਣ, ਕਿਸੇ ਵੀ ਇਲਾਕੇ 'ਚ ਜਾਣ, ਉਹਨਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਨਹੀਂ ਹੋਏਗੀ। ਹੁਣ ਜਦੋਂ ਉਹ ਜਾਂਦੇ ਆ ਨਾ ਤੇ ਉੱਥੇ ਦੇ ਸਿਆਣੇ ਬੰਦੇ ਜਦੋਂ ਉਹਨਾਂ ਨਾਲ ਗੱਲ ਕਰਨੀ ਚਾਹੁੰਦੇ ਆ, ਨਾ ਉਹਨਾਂ ਦੀ ਸਮਝ 'ਚ ਆਉਂਦੀ ਆ ਵੀ ਕੀ ਕਹਿੰਦੇ ਨੇ ਤੇ ਨਾ ਹੀ ਉਹਨਾਂ ਦੀ ਸਮਝ 'ਚ ਇਹ ਆਉਂਦੀ ਵੀ ਇਹ ਪੰਜਾਬੀ ਦੇ ਅੰਦਰ ਸਾਨੂੰ ਕੀ ਕਹਿ ਰਹੇ। ਪੰਜਾਬ ਪੰਜਾਬ ਦੇਖਦੀਆਂ ਅੱਖਾਂ ਸੁਣਦੇ ਕੰਨਾਂ ਨੂੰ ਸਾਕਮ ਮੈਰ ਦਾ ਸਲਾਮ ਪਹੁੰਚੇ। ਸਿਆਣੇ ਕਹਿੰਦੇ ਨੇ 4 ਦਿਨ ਦੀ ਕੋਤ ਵਾਲੀ ਤੇ ਫਿਰ ਉਹੀ ਰੰਬਾ ਪੰਜਾਲੀ। ਗੱਲ ਇਦਾਂ ਵੀ ਸਾਡੇ ਪੰਜਾਬ ਦੇ ਅੰਦਰ ਖਾਸ ਤੌਰ ਤੇ ਲਹਿੰਦੇ ਪੰਜਾਬ 'ਚ ਨੌਕਰੀਆਂ ਮਿਲਦੀਆਂ ਪੜ੍ਹਿਆ ਲਿਖਿਆ ਬੰਦਿਆਂ ਨੂੰ ਤੇ ਮਿਲਣੀਆਂ ਵੀ ਚਾਹੀਦੀਆਂ, ਉਹਨਾਂ ਦਾ ਹੱਕ ਆ ਕਿਉਂਕਿ ਉਹਨਾਂ ਨੇ ਮਿਹਨਤ ਕੀਤੀ ਹੈ, ਇੱਥੋਂ ਤੱਕ ਪਹੁੰਚੇ ਆ। ਤੇ ਉਹਨਾਂ ਨੂੰ ਮੈਰਿਟ ਤੇ ਨੌਕਰੀਆਂ ਮਿਲ ਜਾਂਦੀਆਂ ਨੇ, ਕਿਤੇ ਨੂੰ ਕਿਸੇ ਨੂੰ ਕਿਸੇ ਪੋਸਟ ਤੇ, ਕਿਸੇ ਨੂੰ ਕਿਤੇ ਨੂੰ ਕਿਤੇ। ਗੱਲ ਇਹ ਨਹੀਂ ਹੈ ਵੀ ਨੌਕਰੀ ਕਿਉਂ ਮਿਲੀ ਹੈ, ਨੌਕਰੀ ਮਿਲਣੀ ਚਾਹੀਦੀ, ਉਹਨਾਂ ਦਾ ਹੱਕ ਆ। ਗੱਲ ਇਹ ਆ ਕਿ ਸਾਡੇ ਪੰਜਾਬ ਦੇ ਅੰਦਰੋਂ ਹੀ ਜਦੋਂ ਸਿਲੈਕਸ਼ਨ ਹੁੰਦੀ ਹੈ ਨਾ ਨੌਕਰੀਆਂ ਦੀ ਕਿਸੇ ਵੀ ਅਦਾਰੇ ਵਾਸਤੇ ਕਿਸੇ ਵੀ ਪੋਸਟਿੰਗ ਵਾਸਤੇ, ਤੇ ਪੜ੍ਹੇ ਲਿਖੇ ਨੌਜਵਾਨ ਜਿਹੜੇ ਜਾਂਦੇ ਆ ਤੇ ਯਾਰ ਉਹਨਾਂ ਦੇ ਜਿਹੜੇ ਖਾਸ ਤੌਰ ਤੇ ਪੰਜਾਬ 'ਚੋਂ ਜਾਂਦੇ ਆ ਉਹ ਆਪਣੇ ਕਲਚਰ ਨੂੰ ਅੱਗੇ ਰੱਖਣ, ਪਹਿਲਾਂ ਆਪਣੀ ਸਕਾਫਤ ਨੂੰ, ਆਪਣੀ ਮਾਂ ਬੋਲੀ ਪੰਜਾਬੀ ਦਾ ਵੀ ਖਿਆਲ ਕਰਨ ਕਿ ਇਹਨੂੰ ਅਸੀਂ ਛੱਡਣਾ ਨਹੀਂ ਹੈ। ਕਿਉਂਕਿ ਮਾਂ ਬੋਲੀ ਸਾਡੀ ਜਿਹੜੀ ਪੰਜਾਬੀ ਆ ਨਾ, ਇਹ ਸਾਡੇ ਘਰ ਦੇ ਅੰਦਰੋਂ ਸਾਨੂੰ ਮਾਂ ਬੋਲੀ ਇਹਨੂੰ ਤਾਂ ਹੀ ਕਿਹਾ ਜਾਂਦਾ, ਸਾਡੇ ਘਰ ਚੋਂ ਇਹਦੀ ਮਿਲੀ ਹੈ ਸਾਨੂੰ। ਬੇਸ਼ੱਕ ਬਾਹਰ ਜਾ ਕੇ ਜਿਹੜਾ ਵਾ ਪੜ੍ਹੋ ਲਿਖੋ, ਉਰਦੂ ਨੂੰ ਵੀ ਪੜ੍ਹੋ, ਇੰਗਲਿਸ਼ ਨੂੰ ਵੀ ਪੜ੍ਹੋ, ਲੇਕਿਨ ਆਪਣੇ ਕਲਚਰ ਨੂੰ, ਆਪਣੀ ਸਕਾਫਤ ਨੂੰ, ਆਪਣੇ ਜਿਹੜਾ ਪੰਜਾਬ ਨੂੰ, ਆਪਣੀ ਮਾਂ ਬੋਲੀ ਪੰਜਾਬੀ ਨੂੰ, ਇਹਨੂੰ ਕਦੇ ਵੀ ਪਿੱਛੇ ਨਾ ਕਰੋ। ਹੁਣ ਦੇਖਿਆ ਇਹ ਜਾ ਰਿਹਾ ਕਿ ਪੜ੍ਹ ਲਿਖ ਜਾਂਦੇ ਨੌਜਵਾਨ ਨੌਕਰੀਆਂ ਤੇ ਲੱਗ ਜਾਂਦੇ ਆ। ਬਾਜ਼ ਔਕਾਤ ਇਹ ਹੁੰਦਾ ਵਾ ਕਿ ਉਹੀ ਬੰਦੇ ਜਿਹੜੇ ਨੌਕਰੀ ਤੇ ਲੱਗੇ ਹੁੰਦੇ ਪੜ੍ਹੇ ਲਿਖੇ ਹੁੰਦੇ ਆ, ਇਹ ਨਹੀਂ ਕਿ ਨਹੀਂ, ਸਭ ਕੁਝ ਜਾਣਦੇ ਹੁੰਦੇ ਆ, ਲੇਕਿਨ ਪੰਜਾਬੀ ਕਲਚਰ ਨੂੰ ਛੱਡ ਕੇ ਜਦੋਂ ਪਰਾਂ ਹੁੰਦੇ ਨੇ ਨਾ ਤੇ ਉਹਨਾਂ ਨੂੰ ਇਹ ਫਿਰ ਨਹੀਂ ਪਤਾ ਹੁੰਦਾ ਕਿ ਅਸੀਂ ਯਾਰ ਇਸ ਮੌਜੂ ਤੇ ਆ ਗੱਲ ਕਰਨੀ ਆ ਜਾਂ ਨਹੀਂ ਕਰਨੀ।
ਇਹ ਸਾਨੂੰ ਇਹ ਜਿਹੜਾ ਫਲਾਣੇ ਪਿੰਡ ਦੇ ਵਿੱਚ ਜੇ ਕਿਸੇ 'ਚ ਜਾਣਾ ਪੈ ਗਿਆ, ਜਿਸ ਤਰ੍ਹਾਂ ਕਿ ਹੁਣ ਜ਼ਰਾਇਤ ਵਾਲੇ ਸਾਡੇ ਪਿੰਡਾਂ 'ਚ ਆਉਂਦੇ ਨੇ ਤੇ ਆਣ ਕੇ ਲੋਕਾਂ ਦੇ ਨਾਲ ਸਵਾਲ ਜਵਾਬ ਕਰਨੇ। ਹੁਣ ਪਿੰਡਾਂ ਦੇ ਵਿੱਚ ਤੁਹਾਨੂੰ ਪਤਾ ਕਿ ਜਟਕਾ ਮਾਹੌਲ ਹੁੰਦਾ ਵਾ, ਤੇ ਪਿੰਡ ਦੇ ਰਹਿਣ ਵਾਲੇ ਸਿਆਣੇ ਨਿਆਣੇ ਜੋੜੇ ਪੰਜਾਬੀ ਬੋਲਦੇ ਆ, ਸਾਰੇ ਸਿਆਣੇ ਬੰਦੇ ਹੁੰਦੇ, ਦੇਸੀ ਟਾਈਪ ਦੇ, ਸਿੱਧੀ ਗੱਲ ਆ। ਤੇ ਉਹਨਾਂ ਦੇ ਨਾਲ ਜਦੋਂ ਆਣ ਕੇ ਉਹਨਾਂ ਨੇ ਫਿਰ ਸਵਾਲ ਜਵਾਬ ਕਰਨੇ ਆ, ਉਹਨਾਂ ਨੂੰ ਫਿਰ ਇਹ ਪਤਾ ਨਹੀਂ ਲੱਗਦਾ ਕਿ ਅਸੀਂ ਯਾਰ ਕਿਹੜੇ ਅਲਫਾਜ਼ ਕਿਸ ਤਰ੍ਹਾਂ ਇਸਤੇਮਾਲ ਕਰੀਏ ਕਿ ਇਹਨਾਂ ਦੀ ਸਮਝ 'ਚ ਵੀ ਆਉਣ ਤੇ ਸਾਨੂੰ ਵੀ ਪਤਾ ਲੱਗੇ ਅਸੀਂ ਇਹਨਾਂ ਦੇ ਨਾਲ ਆਹ ਗੱਲ ਕਰ ਲਈ ਆ। ਤੇ ਗੱਲ ਇੱਦਾਂ ਕਿ ਜਦੋਂ ਉਹ ਪੰਜਾਬ ਦੇ ਨਾਲ ਜੁੜੇ ਰਹਿਣਗੇ, ਪੰਜਾਬੀ ਮਾਂ ਬੋਲੀ ਨਾਲ ਜੁੜੇ ਰਹਿਣਗੇ, ਆਪਣੇ ਸਿਆਣਿਆਂ ਨਾਲ ਬੰਦਿਆਂ ਨਾਲ ਜੁੜੇ ਰਹਿਣਗੇ, ਉਹਨਾਂ ਦੀਆਂ ਗੱਲਾਂ ਦੇ ਉੱਤੇ ਉਹਨਾਂ ਦੀਆਂ ਗੱਲਾਂ ਨੂੰ ਅੱਗੇ ਰੱਖ ਕੇ ਜਿਹੜਾ ਨਾ ਫਿਰ ਚੱਲਣਗੇ, ਤੇ ਮੈਂ ਕਹਿੰਦਾ ਉਹ ਕਾਮਯਾਬ ਨੇ। ਫਿਰ ਉਹ ਕਿਸੇ ਵੀ ਪਿੰਡ 'ਚ ਜਾਣ, ਕਿਤੇ ਵੀ ਜਾਣ, ਕਿਸੇ ਵੀ ਇਲਾਕੇ 'ਚ ਜਾਣ, ਉਹਨਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਨਹੀਂ ਹੋਏਗੀ। ਹੁਣ ਜਦੋਂ ਉਹ ਜਾਂਦੇ ਆ ਨਾ, ਤੇ ਉੱਥੇ ਦੇ ਸਿਆਣੇ ਬੰਦੇ ਜਦੋਂ ਉਹਨਾਂ ਨਾਲ ਗੱਲ ਕਰਨੀ ਚਾਹੁੰਦੇ ਆ, ਨਾ ਉਹਨਾਂ ਦੇ ਸਮਝ 'ਚ ਆਉਂਦੀ ਆ ਵੀ ਕੀ ਕਹਿੰਦੇ ਨੇ, ਤੇ ਨਾ ਹੀ ਉਹਨਾਂ ਦੀ ਸਮਝ 'ਚ ਇਹ ਆਉਂਦੀ ਵੀ ਇਹ ਪੰਜਾਬੀ ਦੇ ਅੰਦਰ ਸਾਨੂੰ ਕੀ ਕਹਿ ਰਹੇ। ਫਲ ਜੁੜੇ ਰਹਿੰਦੇ ਤੇ ਅਸੀਂ ਆਪਣੇ ਸਿਆਣੇ ਬਜ਼ੁਰਗਾਂ ਦੀ ਖਿਦਮਤ ਕਰ ਸਕਦੇ ਹਾਂ, ਇਹਨਾਂ ਦੇ ਕੰਮ ਦੇ ਵਿੱਚ, ਇਹਨਾਂ ਦੀ ਮੁਸ਼ਕਲ ਦੇ ਵਿੱਚ ਇਹਨਾਂ ਦਾ ਹੱਥ ਵੰਡ ਸਕਦੇ ਹਾਂ। ਉਹ ਗੱਲ ਜਿੱਦਾਂ ਗੱਲ ਬਣੀ ਆ ਨਾ, ਇਦਾਂ ਹੀ ਵੀ ਉਹ ਇੱਕ ਪੜ੍ਹਿਆ ਲਿਖਿਆ ਨਾ ਡੀਸੀ ਲੱਗ ਗਿਆ, ਤੇ ਡੀਸੀ ਲੱਗ ਗਿਆ, ਤੇ ਹੁਣ ਕਿਸੇ ਕੁਛ ਇਲਾਕਾ ਸੀ ਲਾਗੇ, ਤੇ ਜਿਹੜਾ ਕਿ ਉਹਦੇ ਅੰਡਰ 'ਚ ਆਉਂਦਾ ਸੀ। ਉਹ ਹੁਣ ਇਲਾਕੇ ਦੇ ਲੋਕ 4 ਜੀ ਨਾ ਇਕੱਠੇ ਹੋ ਕੇ ਉਹ ਡੀਸੀ ਦੇ ਕੋਲ ਗਏ ਕਿ ਡੀਸੀ ਸਾਹਿਬ ਜੀ, ਸਾਡੀ ਇਹ ਅਰਜ਼ ਆ, ਤੇ ਸਾਡਾ ਜਿਹੜਾ ਨਾ ਜ਼ਮੀਨ ਆ, ਰਕਬਾ ਵਾ ਸਾਡਾ ਹੈਗਾ ਟੇਲਾਂ ਤੇ ਸਾਨੂੰ ਪਾਣੀ ਨਹੀਂ ਪਹੁੰਚਦਾ, ਤੇ ਸਾਡਾ ਮਿਹਰਬਾਨੀ ਕਰੋ ਤੇ ਸਾਡਾ ਕੁਛ ਕਰੋ। ਉਹ ਡੀਸੀ ਨੇ ਆਪਣੇ ਤੋਂ ਥੱਲੜੇ ਅਫਸਰ ਨੂੰ ਜਿਹੜਾ ਕੰਮ ਕਰਾਉਣਾ ਸੀ, ਜਿਹਨੇ ਨਹਿਰ ਦੇ ਮਹਿਕਮੇ ਦਾ, ਉਹਨੂੰ ਸੱਦ ਮਾਰੀ। ਉਹ ਆ ਗਿਆ ਤੇ ਆਣ ਕੇ ਤੇ ਉਹਨੂੰ ਕਹਿਣ ਲੱਗਾ ਡੀਸੀ ਕਿ ਯਾਰ ਇਹਨਾਂ ਦਾ ਜਿਹੜਾ ਮਸਲਾ ਨਾ, ਇਹਨੂੰ ਹੱਲ ਕਰ, ਜਿੱਦਾਂ ਕਿੱਦਾਂ ਵੀ ਹੁੰਦਾ, ਇਹਨਾਂ ਨੂੰ ਪਾਣੀ ਪਹੁੰਚਾਓ। ਉਹਨੇ ਹੁਣ ਮਾਰ ਆਣ ਕੇ ਨਹਿਰ ਨੂੰ ਖਾਲ ਸਾਫ਼ ਕਰਵਾ, ਭਲ ਸਫਾਈ, ਨਹਿਰ ਜਿਹੜੀ ਹੈ ਪੱਕੇ ਨੱਕੇ ਲਵਾ, ਜੋ ਕਿੱਦਾਂ ਕਿੱਦਾਂ ਵੀ ਨਾ ਉਹਨੇ ਪਾਣੀ ਜਿਹੜਾ ਕਿ ਨਾ ਉਹਨਾਂ ਲੋਕਾਂ ਨੂੰ ਟੇਲਾਂ ਤੇ ਪਾਣੀ ਪਹੁੰਚਾ ਦਿੱਤਾ। ਹੁਣ ਆ ਕੇ ਉਹਨੇ ਡੀਸੀ ਨੂੰ ਜਦੋਂ ਦੱਸਿਆ, ਜੀ ਸਾਹਿਬ ਜੀ ਪਾਣੀ ਮੈਂ ਪਹੁੰਚਾ ਦਿੱਤਾ, ਉਹਨਾਂ ਦਾ ਬੜਾ ਖੁਸ਼ ਵੀ ਮੈਂ ਸਾਹਿਬ ਨੇ ਆ ਮੇਰੇ ਆਰਡਰ ਲਾਇਆ ਸੀਗਾ ਤੇ ਮੈਂ ਪੂਰਾ ਕਰਤਾ। ਅੱਛਾ, ਹੁਣ ਸਾਹਿਬ ਨੇ ਆਖਿਆ ਜੀ ਆਪਾਂ ਨਾ ਜਾਂਦੇ ਆ ਕਿਸੇ ਦਿਨ, ਮੌਕਾ ਹੁਣ ਵੇਖ ਕੇ ਆਉਂਦੇ, ਉੱਥੇ ਦੇ ਲੋਕਾਂ ਨੂੰ ਪੁੱਛਦੇ ਦੱਸਦੇ ਉਹਨੇ ਕਿ ਜੀ ਠੀਕ ਆ। ਉਹ ਦਿਨ ਆਇਆ, ਚਲੇ ਗਏ ਦੋਵੇਂ। ਹੁਣ ਉੱਥੇ ਜਦੋਂ ਗਏ, ਸਿਆਣੇ ਲੋਕ ਇਕੱਠੇ ਹੋਏ, ਬੰਦੇ ਬਾਬੇ ਵਿਚਾਰੇ ਬਜ਼ੁਰਗ ਇਕੱਠੇ ਹੋਏ, ਤੇ ਉਹ ਡੀਸੀ ਨੇ ਹੁਣ ਇਦਾਂ ਹੀ ਪੁੱਛ ਲਿਆ ਕਿ ਸਿਆਣੇ ਨੂੰ ਵੀ ਕਿੱਦਾਂ ਬਜ਼ੁਰਗੋ, ਪਾਣੀ ਪਹੁੰਚ ਗਿਆ ਤੁਹਾਡਾ? ਉਹਨੇ ਕਿਹਾ ਜੀ ਹਾਂਜੀ ਜੀ, ਪਾਣੀ ਤਾਂ ਪਹੁੰਚ ਗਿਆ, ਪਾਣੀ ਤਾਂ ਮਾਰਦਾ ਬੱਬਕੇ, ਤੇ ਕਿਤੇ ਨਾਲ ਕਿਤੇ ਦੱਖਣ ਵੀ ਚਲਾ ਦਿੰਦੇ ਨਾ ਤੇ ਵਾਰੇ ਨਿਆਰੇ ਹੀ ਹੋ ਜਾਣੇ ਸੀ। ਹੁਣ ਡੀਸੀ ਨੂੰ ਪਤਾ ਨਹੀਂ ਸੀ ਇਹ ਦੱਖਣ ਕੀ ਆ। ਡੀਸੀ ਆਪਣੇ ਨਾਲ ਦੇ ਸਾਹਿਬ ਨੂੰ ਛੋਟੇ ਨੂੰ ਕਹਿੰਦਾ ਕਿ ਯਾਰ ਜਿੱਥੇ ਤੂੰ ਇੰਨੀ ਮਿਹਨਤ ਕੀਤੀ, ਇੰਨੇ ਪੈਸੇ ਲਵਾਏ ਆ, ਤੇ ਤੂੰ ਦੱਖਣ ਵੀ ਚਲਾ ਲੈਂਦਾ। ਡੀਸੀ ਹੁਣ ਨਾ ਅੱਗੋਂ ਦਵਾ ਦਵ ਕਹਿੰਦਾ ਬਣਾ ਸਵਾਲ ਕੇ ਆਪਣਾ, ਡੀਸੀ ਸਾਹਿਬ ਇਹ ਦੱਖਣ ਜਿਹੜਾ ਨਾ, ਇਹ ਇਧਰੋਂ ਜਿਹੜੀ ਐ ਨੂੰ ਹਵਾ ਚੱਲਦੀ ਹੈ, ਦੱਖਣ ਉਹਨੂੰ ਕਹਿੰਦੇ ਆ, ਮੈਂ ਦੱਖਣ ਕਿੱਦਾਂ ਚਲਾ ਦੇਵਾਂ?